ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡੀ ਹੋਸਟ ਪ੍ਰੀਤ ਕੌਰ ਨਿਊਜ਼ TV 84 ਦੇ ਨਾਲ ਵਿਅਰਸ ਪਿਛਲੇ ਦਿਨੀ ਇੰਡੀਆਨਾ ਸਟੇਟ ਦੇ ਵਿੱਚ ਇੱਕ ਇੰਟਰਨੈਸ਼ਨਲ ਸਿੱਖ ਕਾਨਫਰੰਸ ਹੋਈ। इस ਕਾਨਫਰੰਸ ਵਿੱਚ ਮਿਡ ਵੈਸਟ ਦੀਆਂ ਗੁਰਦੁਆਰਾ ਕਮੇਟੀਆਂ ਸਮੇਤ ਅੱਡ-ਅੱਡ ਸਿੱਖ ਸੰਸਥਾਵਾਂ ਦੇ ਨੁਮਾਇੰਦੇ ਸ਼ਾਮਿਲ ਹੋਏ। इस ਕਾਨਫਰੰਸ ਦੀ ਸਟਾਰ ਅਟਰੈਕਸ਼ਨ सरदार पाल सिंह पुरेवाल निर्माता नानक शाह कलंदर सन, जिन्हों ने बड़े वेरवे दे नाल सिख कौम की अडरी पहचान के प्रतीक नानक शाह कलंदर संबंधी सिख संगतां नूं वेरवे दे नाल जानकारी दी। ਕਾਨਫਰੰਸ ਦੇ ਅਖੀਰ ਦੇ ਵਿੱਚ ਸਮੂਹ ਗੁਰਦੁਆਰਾ ਕਮੇਟੀਆਂ ਤੇ ਸਿੱਖ ਸੰਸਥਾਵਾਂ ਵੱਲੋਂ ਮੂਲ ਨਾਨਕ ਸ਼ਾਹ ਕਲੰਦਰ 2003 ਨੂੰ ਮਾਨਤਾ ਦਿੱਤੀ ਗਈ ਅਤੇ ਫੈਸਲਾ ਕੀਤਾ ਗਿਆ ਕਿ ਸਾਰੇ ਗੁਰਪੁਰਬ ਤੇ ਇਤਿਹਾਸਿਕ ਦਿਹਾੜੇ ਮੂਲ ਨਾਨਕ ਸ਼ਾਹ ਕਲੰਦਰ ਮੁਤਾਬਿਕ ਹੀ ਮਨਾਏ ਜਾਣਗੇ। ਮੂਲ ਨਾਨਕ ਸ਼ਾਹ ਕਲੰਦਰ 2003 ਦੇ ਮੁੱਦੇ ਤੇ ਸ਼੍ਰੀ ਨਨਕਾਣਾ ਸਾਹਿਬ ਵਿਖੇ ਵੀ ਇੱਕ ਇੰਟਰਨੈਸ਼ਨਲ ਸਿੱਖ ਕਾਨਫਰੰਸ 12 ਨਵੰਬਰ ਨੂੰ ਹੋਣ ਜਾ ਰਹੀ ਹੈ, ਜਿਸ ਦੇ ਵਿੱਚ ਸਰਦਾਰ ਪਾਲ ਸਿੰਘ ਪੁਰੇਵਾਲ ਨੂੰ ਸਪੈਸ਼ਲੀ ਇਨਵਾਈਟ ਕੀਤਾ ਗਿਆ ਹੈ। ਅੱਜ ਅਸੀਂ ਨਾਨਕ ਸ਼ਾਹ ਕਲੰਦਰ ਦੇ ਮੁੱਦੇ ਤੇ ਸਰਦਾਰ ਪਾਲ ਸਿੰਘ ਪੁਰੇਵਾਲ ਜੀ ਨਾਲ ਗੱਲਬਾਤ ਕਰਾਂਗੇ, ਜਿਹੜੇ ਕਿ ਐਡਮਿੰਟਨ ਕੈਨੇਡਾ ਤੋਂ ਸਾਡਾ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਜੀ, ਸਭ ਤੋਂ ਪਹਿਲਾਂ ਅਸੀਂ ਇਹ ਜਾਣਨਾ ਚਾਹਾਂਗੇ, ਜਿਹੜੀ ਇੰਡੀਆਨਾ ਦੇ ਵਿੱਚ ਜਿਹੜੀ ਆ ਨਾਨਕ ਸ਼ਾਹ ਕਲੰਦਰ ਦੇ ਮੁੱਦੇ ਦੇ ਉੱਪਰ ਕਾਨਫਰੰਸ ਹੋਈ ਸੀਗੀ, ਇਸ ਬਾਰੇ ਪੂਰੇ ਵੇਰਵੇ ਦੇ ਨਾਲ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ। ਮੈਂ ਦੱਸਣਾ ਚਾਹਾਂਗਾ ਕਿ ਇਹ ਇੱਕ ਬਹੁਤ ਵੱਡਾ ਤੇ ਚੰਗਾ ਉਪਰਾਲਾ ਸੀ ਜਿਹੜਾ ਕਿ ਉੱਥੇ ਦੀਆਂ ਲੋਕਲ ਸੰਗਤਾਂ ਨੇ ਕੀਤਾ ਜੀ। ਪਿੱਛੇ ਵੀ 2 ਕਾਨਫਰੰਸਾਂ ਹੋਈਆਂ ਸਨ। ਇੱਕ ਕਾਨਫਰੰਸ ਲਾਸਟ ਈਅਰ ਸਿਆਟਲ ਦੇ ਵਿੱਚ ਹੋਈ ਸੀ ਤੇ ਇੱਕ ਕਾਨਫਰੰਸ ਬਠਿੰਡੇ ਹੋਈ ਸੀ ਇੰਡੀਆ ਦੇ ਵਿੱਚ, ਪੰਜਾਬ ਵਿੱਚ ਜੀ। ਤੇ ਦੋਨਾਂ ਕਾਨਫਰੰਸਾਂ ਵਿੱਚ ਵੀ ਸੰਗਤਾਂ ਦਾ ਬਹੁਤ ਭਰਵਾਂ ਹੁੰਗਾਰਾ ਸੀ। ਹਾਂਜੀ, ਉਹੀ ਇਹ ਸਮਝ ਲਓ ਵੀ ਯਤਨ ਜਿਹੜਾ ਆ, ਜੋ ਸੁਹਿਰਦ ਸੰਗਤਾਂ ਹੈਗੀਆਂ ਆ ਆਪਣੀ ਪਹਿਚਾਣ ਦੇ ਵਾਸਤੇ ਕਿ ਆਪਣੀ ਸਿੱਖ ਕੌਮ ਦੀ ਵੱਖਰੀ ਪਹਿਚਾਣ ਆ, ਇਸ ਦੀ ਰੈਕਗਨੀਸ਼ਨ ਦੁਨੀਆ ਦੇ ਵਿੱਚ ਹੈਗੀ ਤੇ ਹੋਵੇ ਹੋਰ ਵੀ, ਤੇ ਉਹਦੇ ਸੰਬੰਧ ਦੇ ਵਿੱਚ ਹੀ ਸਾਰੇ ਇਹ ਯਤਨ ਸੰਗਤਾਂ ਕਰਦੀਆਂ ਆਉਂਦੀਆਂ ਰਹੀਆਂ ਹਨ ਜੀ। ਤੇ ਇਸੇ ਲੜੀ ਦੇ ਵਿੱਚ ਹੀ ਇੰਡੀਆਨਾ ਕਾਨਫਰੰਸ ਸੀ, ਕੋਈ 10 ਦਿਨ ਹੋਏ, ਉੱਥੇ ਸ਼ਨੀਚਰਵਾਰ ਨੂੰ ਕਾਨਫਰੰਸ ਆਯੋਜਿਤ ਕੀਤੀ ਗਈ। ਹਾਂਜੀ, ਤੇ ਕਾਫੀ ਵੱਡਾ ਹਾਲ ਸੀ, ਤਕਰੀਬਨ 500 ਪ੍ਰਬੰਧਕਾਂ ਨੇ ਚੇਅਰਾਂ ਲਾਈਆਂ ਸੀ, ਪਰ ਹਾਜ਼ਰੀ ਜਿਹੜੀ ਇਸ ਤੋਂ ਜ਼ਿਆਦਾ ਹੋ ਗਈ ਸੀ। ਕੁਝ ਸੰਗਤਾਂ ਖੜੀਆਂ ਵੀ ਰਹੀਆਂ ਜੀ। ਤੇ ਇੱਕ ਵੱਡੀ ਗੱਲ ਜਿਹੜੀ ਆ ਇੱਥੇ ਇਸ ਕਾਨਫਰੰਸ ਵਿੱਚ ਮੈਨੂੰ ਦੇਖਣ ਲਈ ਮਿਲੀ ਤੇ ਜਿਹੜੀ ਕਿ ਬੜੀ ਉਤਸ਼ਾਹਜਨਕ ਵੀ ਸੀ, ਉਹ ਇਹ ਸੀ ਕਿ ਸੰਗਤਾਂ ਦੇ ਵਿੱਚ ਬੀਬੀਆਂ ਦੀ ਹਾਜ਼ਰੀ ਕਾਫੀ ਸੀ। ਹਾਂਜੀ, ਫॉर द ਫਸਟ ਟਾਈਮ ਮੈਂ ਦੇਖਿਆ ਕਿ ਕਿਸੇ ਵੱਡੇ ਸਮਾਗਮ ਦੇ ਵਿੱਚ ਇਸ ਤਰ੍ਹਾਂ ਦੇ ਵਿੱਚ ਬੀਬੀਆਂ ਵੀ ਹਾਜ਼ਰ ਹੋਣ। ਬਹੁਤ ਚੰਗੀ ਗੱਲ ਹੈ। ਹਾਂਜੀ, ਬਿਲਕੁਲ। ਤੇ ਅਸੀਂ ਆਸ ਕਰਦੇ ਹਾਂ ਕਿ ਇਹ ਰੁਝਾਨ ਜਿਹੜਾ ਆ ਚੰਗਾ ਨੂੰ ਵੱਧਦਾ ਜਾਵੇਗਾ ਤੇ ਚੰਗਾ ਸਾਬਤ ਹੋਵੇਗਾ। ਹਾਂਜੀ, ਤੇ ਜਿਹੜੀ ਕਾਨਫਰੰਸ ਦੇ ਵਿੱਚ ਇਟਸੈਲਫ ਆਫ ਕੋਰਸ ਜ਼ਿਆਦਾ ਐਮਫਸਿਸ ਨਾਨਕ ਸ਼ਾਹੀ ਕੈਲੰਡਰ ਤੇ ਸੀ, ਬਾਕੀ ਵੀ ਸਿੱਖ ਕੌਮ ਦੇ ਜਿਹੜੇ ਇੰਪੋਰਟੈਂਟ ਮੁੱਦੇ ਆ ਉਹਨਾਂ ਤੇ ਵੀ ਚਰਚਾ ਹੋਈ। ਹਾਂਜੀ, ਜਿਵੇਂ ਆਪਣੇ ਨਸ਼ਿਆਂ ਦੀ ਜਿਹੜੀ ਸਮੱਸਿਆ ਹੈ, ਰਹਿਤ ਮਰਯਾਦਾ ਦੇ ਸੰਬੰਧ ਦੇ ਵਿੱਚ ਗੱਲਾਂ ਬਾਤਾਂ ਹੋਈਆਂ। ਹਾਂਜੀ, ਤੋ ਇਸ ਤਰ੍ਹਾਂ ਦੇ ਵਿਸ਼ੇ ਜਿਹੜੇ ਆ ਉਹ ਟੱਚ ਕੀਤੇ ਗਏ ਉੱਥੇ ਵੱਖ-ਵੱਖ ਵਿਦਵਾਨਾਂ ਵੱਲੋਂ। ਤੇ ਇੱਕ ਆਪਣੇ ਸਰਦਾਰ ਸਤਪਾਲ ਸਿੰਘ ਪੁਰੇਵਾਲ ਹੋਣੀ ਸਿਆਟਲ ਤੋਂ ਆਏ ਹੋਏ ਸਨ, ਉਹਨਾਂ ਨੇ ਬੜਾ ਕੰਮ ਕੀਤਾ ਹੈਗਾ। ਗੁਰੂ ਗ੍ਰੰਥ ਸਾਹਿਬ ਜੀ ਦੀ ਸਾਂਥਿਆ ਦੇਣ ਵਾਸਤੇ ਜਿਹੜਾ ਸੌਫਟਵੇਅਰ ਤਿਆਰ ਕੀਤਾ, ਬੜਾ ਯੂਨੀਕ ਸੌਫਟਵੇਅਰ ਆ ਜੀ। ਬਿਲਕੁਲ, ਉਹਦੇ ਬਾਰੇ ਵੀ ਉਹਨਾਂ ਨੇ ਸੰਗਤਾਂ ਨੂੰ ਜਾਣਕਾਰੀ ਕਰਵਾਈ। ਹਾਂਜੀ, ਤੇ ਮੈਂ ਤਾਂ ਜਿਹੜਾ ਮੇਰਾ ਪੈਟ ਸਬਜੈਕਟ ਹੈ ਉਹ ਇਹੀ ਹੈ ਕਿ ਇਸ ਵੇਲੇ ਜਿਹੜੀ ਸਮੱਸਿਆ ਆ ਸਾਡੇ ਕੋਲ ਕੀ ਖੜੀ ਆ ਕਿ 2003 ਦੇ ਵਿੱਚ ਜਿਸ ਵੇਲੇ ਕੈਲੰਡਰ ਲੱਗਾ ਤੇ ਉਸ ਦੀ ਤਾਂ ਪਹਿਲਾਂ ਮੈਂ ਆਮ ਤੌਰ ਤੇ ਜਾਣਕਾਰੀ ਦਿੰਦਾ ਹੀ ਹੁੰਦਾ ਹੈ ਕਿ ਬੈਕਗਰਾਊਂਡ ਵਿੱਚ ਕੀ ਹੋਇਆ, ਕਿਵੇਂ ਮੀਟਿੰਗਾਂ ਹੋਈਆਂ, ਉਹ ਸਭ ਕੁਝ ਜਿਹੜਾ ਆ ਉਹ ਸੰਗਤਾਂ ਦੇ ਨਾਲ ਸਾਂਝਾ ਕੀਤਾ ਜਾਂਦਾ ਹੈ ਤਾਂ ਕਿ ਸੰਗਤਾਂ ਨੂੰ ਪਤਾ ਲੱਗੇ ਕਿ ਐਵੇਂ ਇੱਕ ਬੰਦੇ ਨੇ ਆਪਣੇ ਕੋਲੋਂ ਹੀ ਕੋਈ ਬਣਾ ਕੇ ਸ਼੍ਰੋਮਣੀ ਕਮੇਟੀ ਨੂੰ ਨਹੀਂ ਇਹ ਦੇਤਾ, ਬਲਕਿ ਇਹਦੀ ਬੜੀ ਛਾਣਬੀਣ ਹੋਈ ਆ ਵਿਦਵਾਨਾਂ ਦੀ ਵਿੱਚ ਦੀ, ਯੂਨੀਵਰਸਿਟੀਆਂ ਦੇ ਵਿਦਵਾਨ ਜਿਹੜੇ ਆ ਉਹਨਾਂ ਦੇ ਵਿੱਚ ਦੀ ਲੰਘ ਕੇ ਕੈਲੰਡਰ ਆਇਆ ਆ।
ਹਾਂਜੀ ਸੋ ਬਾਅਦ ਦੇ ਵਿੱਚ ਆਫ ਕੋਰਸ ਅਕਾਲ ਤਖ਼ਤ ਸਾਹਿਬ ਤੋਂ ਇਸ ਦੀ ਪ੍ਰਵਾਨਗੀ ਹੋਈ ਤੇ 2003 ਤੋਂ ਲੈ ਕੇ 2010 ਤਾਈਂ ਇਹ ਕੈਲੰਡਰ ਲਾਗੂ ਰਿਹਾ 7 ਸਾਲ ਜੀ। ਤੇ 10 ਦੇ ਵਿੱਚ ਜਿਹੜਾ ਇਹਨਾਂ ਨੇ ਮਿਲਗੋਬਾ ਜਿਹਾ ਤਿਆਰ ਕਰ ਦਿੱਤਾ ਕਿ ਜਿਹੜੀ ਬਣਾਤੀ ਇਸ ਕੈਲੰਡਰ ਦੀ ਤੇ 12 ਦੀਆਂ 12 ਜਿਹੜੀਆਂ ਮਹੀਨੇ ਦੀ ਆਰੰਭਤਾ ਦੇਣਾ ਜਿਸ ਨੂੰ ਆਪਾਂ ਸੰਗਰਾਂਦ ਵੀ ਕਹਿ ਲੈਂਦੇ ਆ ਜਿੱਥੋਂ ਨਵਾਂ ਮਹੀਨਾ ਸ਼ੁਰੂ ਹੁੰਦਾ ਆ ਜੀ, ਉਹ ਸਾਰੀਆਂ ਬਿਕਰੀਆਂ ਕੈਲੰਡਰ ਦੀਆਂ ਕਰ ਦਿੱਤੀਆਂ 12। ਹਾਂਜੀ ਤੇ ਬਾਕੀ ਹੋਰ 4-5 ਮੇਜਰ ਗੁਰਪੁਰਬ ਵੀ ਜਿਹੜੇ ਆ ਉਹ ਵੀ ਸੁਦੀਆਂ ਵਰੀਆਂ ਦੇ ਹਿਸਾਬ ਨਾਲ ਚੰਦਰਮਾ ਦੇ ਵਿੱਚ ਕਰ ਦਿੱਤੇ ਜੀ। ਸੋ ਇਹ ਬਹੁਤ ਇੱਕ ਬੈਕਵਰਡ ਸਟੈਪ ਸੀ ਤੇ ਇਹਦੇ ਨਾਲ ਕੈਲੰਡਰ ਵਿੱਚ ਕਈ ਸਮੱਸਿਆਵਾਂ ਖੜੀਆਂ ਹੋ ਗਈਆਂ ਜਿਹੜੀਆਂ ਨਾਨਕਸ਼ਾਹੀ ਕੈਲੰਡਰ ਵਿੱਚ ਨਹੀਂ ਸਨ। ਹਾਂਜੀ, ਇੱਕ ਤਾਂ ਮੈਂ ਇਸ ਸਾਲ ਦੀ ਸਮੱਸਿਆ ਹੀ ਸਾਂਝੀ ਕਰ ਲੈਣਾ ਆਪਣੇ ਦਰਸ਼ਕਾਂ ਦੇ ਨਾਲ। ਜੀ ਜੀ। ਪੰਚਮ ਪਾਤਸ਼ਾਹ ਦਾ ਜਿਹੜਾ ਸ਼ਹੀਦੀ ਦਿਹਾੜਾ ਇਹਨਾਂ ਨੇ ਬਿਕਰਮੀ ਕੈਲੰਡਰ ਮੁਤਾਬਕ ਰੱਖਿਆ, ਹਾਂਜੀ, ਉਹ 1 ਜੂਨ ਦਾ ਸੀ ਇਸ ਸਾਲ। ਹਾਂਜੀ। ਤੇ ਨਾਨਕਸ਼ਾਹੀ ਕੈਲੰਡਰ ਵਿੱਚ ਉਹ ਪਰਮਾਨੈਂਟਲੀ 2 ਹਾੜ ਤੇ 16 ਜੂਨ ਦਾ ਆ ਜੀ। ਤੇ 6ਵੇਂ ਪਾਤਸ਼ਾਹ ਦਾ ਜਿਹੜਾ ਗੁਰਗੱਦੀ ਦਿਵਸ ਨਾਨਕਸ਼ਾਹੀ ਕੈਲੰਡਰ ਵਿੱਚ ਆ ਉਹ 11 ਜੂਨ ਦਾ ਆ, ਉਹਨਾਂ ਦੀ ਸ਼ਹੀਦੀ ਤੋਂ 5 ਦਿਨ ਪਹਿਲਾਂ। ਹਾਂਜੀ। ਪਰ ਇਹਨਾਂ ਜਿਹੜੀ ਤਰੋੜ ਮਰੋੜ ਕੀਤੀ ਆ ਉਹਦੇ ਨਾਲ ਦੇਖੋ ਵੀ 1 ਜੂਨ ਨੂੰ ਤਾਂ ਪੰਚਮ ਪਾਤਸ਼ਾਹ ਸ਼ਹੀਦੀ ਉਹਨਾਂ ਦੀ ਹੁੰਦੀ ਆ, ਹਾਂਜੀ। 11 ਜੂਨ ਨੂੰ ਇਹਨਾਂ ਨੇ ਨਾਨਕਸ਼ਾਹੀ ਕੈਲੰਡਰ ਵਾਲਾ ਉਹ ਰੱਖ ਲਿਆ 6ਵੇਂ ਪਾਤਸ਼ਾਹ ਦਾ ਗੁਰਗੱਦੀ ਦਿਵਸ ਜੀ। 10 ਦਿਨ ਵਿਚਕਾਰ ਜਿਹੜਾ ਵਕਫਾ ਆ ਉਹਦੇ ਵਿੱਚ ਪੰਥ ਦੇ ਗੁਰੂ ਸਾਹਿਬ ਕੌਣ ਸੀਗੇ? ਜੀ ਜੀ। ਕਿਉਂਕਿ ਅਜੇ 6ਵੇਂ ਪਾਤਸ਼ਾਹ ਨੂੰ ਤਾਂ ਗੁਰਗੱਦੀ ਨਹੀਂ ਮਿਲੀ ਸੀ, 6ਵੇਂ ਪਾਤਸ਼ਾਹ ਨੂੰ ਗੁਰਗੱਦੀ ਦੇਣ ਵਾਲੇ ਕੌਣ ਸੀ? ਹਾਂਜੀ। ਸੋ ਇਹ ਸਮੱਸਿਆ ਹੋ ਗਈ। ਦੂਜੀ ਸਮੱਸਿਆ ਜਿਸ ਵਿੱਚੋਂ ਅਸੀਂ ਪਹਿਲਾਂ ਆਪਣੇ ਨਾਨਕਸ਼ਾਹੀ ਕੈਲੰਡਰ ਤਿਆਰ ਕਰਕੇ ਕੱਢਿਆ ਸੀਗਾ ਜੀ, ਉਹ ਸੀ 2 ਵਾਰੀ ਪੋਸ ਦੀ 7ਵੀਂ ਦੇ ਹਿਸਾਬ ਨਾਲ 10ਵੇਂ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਆ ਜਾਣੇ ਸਾਲ ਦੇ ਵਿੱਚ। ਹਾਂਜੀ। ਕਿਸੇ ਸਾਲ ਅੰਗਰੇਜ਼ੀ ਸਾਲ ਵਿੱਚ ਆਉਣਾ ਹੀ ਨਹੀਂ। ਹਾਂਜੀ। ਇਸ ਸਾਲ 2014 ਦੇ ਵਿੱਚ ਇਹ ਸਮੱਸਿਆ ਇੱਕ ਵਾਰ ਤਾਂ ਗੁਰਪੁਰਬ ਪਹਿਲਾਂ ਇਹ ਮਨਾ ਚੁੱਕੇ ਨੇ 7 ਜਨਵਰੀ ਨੂੰ। ਹਾਂਜੀ। ਦੂਜੀ ਵਾਰੀ ਹੁਣ ਇਹ 28 ਦਸੰਬਰ ਨੂੰ ਆ ਜਾਣਾ ਆ ਤੇ ਅਗਲੇ ਸਾਲ ਦੇ ਵਿੱਚ ਆਉਣਾ ਹੀ ਨਹੀਂ। ਸੋ ਇਹ ਸਮੱਸਿਆਵਾਂ ਜਿਹੜੀਆਂ ਆ ਇਹਨਾਂ ਨੇ ਮੁੜ ਕੇ ਕ੍ਰੀਏਟ ਕਰ ਦਿੱਤੀਆਂ। ਹਾਂਜੀ। ਇੱਕ ਮੈਂ ਸਰੋਤਿਆਂ ਨਾਲ ਬੜੀ ਮਜ਼ੇਦਾਰ ਗੱਲ ਸਾਂਝੀ ਕਰਨਾ ਚਾਹੁੰਦਾ, ਉਹ ਇਹ ਆ ਕਿ ਇੰਗਲੈਂਡ ਦੇ ਵਿੱਚੋਂ ਡਰਬੀ ਤੋਂ ਪੰਜਾਬ ਟਾਈਮਜ਼ ਅਖਬਾਰ ਛਪਦੀ ਹੈ, ਸਰਦਾਰ ਰਜਿੰਦਰ ਸਿੰਘ ਪੁਰੇਵਾਲ ਉਹਨੀ ਕੱਢਦੇ ਆ ਜੀ। ਉਹਦੇ ਵਿੱਚ ਅੱਜ ਮੇਰੇ ਕੋਲ ਇੱਕ ਇਸ਼ੂ ਆਇਆ, ਸ਼ਾਇਦ 2 ਹਫ਼ਤੇ ਪੁਰਾਣਾ ਹੋਵੇ ਕਿਉਂਕਿ ਮੇਰੇ ਕੋਲ ਆਉਣ ਨੂੰ ਹਫ਼ਤਾ ਲੱਗ ਹੀ ਜਾਂਦਾ ਆ। ਹਾਂਜੀ। ਉਹਦੇ ਵਿੱਚ ਆਪਣੇ ਪ੍ਰਧਾਨ ਹੋਣਾ ਦਾ ਸਰਦਾਰ ਅਵਤਾਰ ਸਿੰਘ ਜੀ ਮੱਕੜ ਹੋਣਾ ਦੀ ਛੋਟੀ ਜਿਹੀ ਸਟੇਟਮੈਂਟ ਲੱਗੀ ਆ ਜੀ ਵੀ ਜਿਹੜਾ ਪਾਕਿਸਤਾਨ ਦੇ ਵਿੱਚ ਹੋ ਰਿਹਾ ਆ ਵਰਲਡ ਸਿੱਖ ਕਾਨਫਰੰਸ ਜਾਂ ਸਰਬੱਤ ਖਾਲਸਾ, ਹਾਂਜੀ, ਉਹਨਾਂ ਨੂੰ ਸੱਦਣ ਦਾ ਅਧਿਕਾਰ ਨਹੀਂ। ਨਾਲ ਇਹ ਗੱਲ ਲਿਖੀ ਆ ਕਿ ਵਿਦਵਾਨਾਂ ਵੱਲੋਂ ਤਿਆਰ ਕੀਤਾ ਹੋਇਆ ਕੈਲੰਡਰ ਉਸ ਦੇ ਵਿੱਚ ਛੇੜਛਾੜ ਕਰਨ ਦਾ ਕਿਸੇ ਨੂੰ ਅਧਿਕਾਰ ਨਹੀਂ ਜੀ। ਤੇ ਇਹ ਬੜੀ ਇੰਟਰਸਟਿੰਗ ਗੱਲ ਆ। ਅਸੀਂ ਵੀ ਤਾਂ ਇਹੀ ਕਹਿੰਦੇ ਆ ਕਿ 2003 ਵਿੱਚ ਵਿਦਵਾਨਾਂ ਵੱਲੋਂ ਤਿਆਰ ਕੀਤਾ ਹੋਇਆ ਜਿਹੜਾ ਕੈਲੰਡਰ ਸੀ ਉਸ ਨੂੰ ਛੇੜਛਾੜ ਕਰਨ ਦੀ ਧੂਮੇ ਉਹਨਾਂ ਨੂੰ ਤੇ ਸਰਦਾਰ ਅਵਤਾਰ ਸਿੰਘ ਮੱਕੜ ਉਹਨਾਂ ਨੂੰ ਕਿਹਨੂੰ ਇਜਾਜ਼ਤ ਦਿੱਤੀ ਸੀਗੀ? ਬਿਲਕੁਲ ਜੀ। ਉਹ ਕਿਹੜੇ ਵਿਦਵਾਨ ਨੇ ਦੋਨੋਂ ਕੈਲੰਡਰ ਦੇ? ਹਾਂਜੀ। ਵਿਦਵਾਨ ਅਸੀਂ ਵੀ ਤਾਂ ਇਹੀ ਕਹਿੰਦੇ ਆ ਕਿ 2003 ਵਾਲਾ ਜਿਹੜਾ ਕੈਲੰਡਰ ਆ ਉਸੇ ਨੂੰ ਰੱਖਿਆ ਜਾਵੇ। ਉਹ ਵਿਦਵਾਨਾਂ ਨੇ ਬੜੀ ਮੀਟਿੰਗਾਂ ਕਰਕੇ ਤੇ ਬੜੀ ਪਿਛੋਕੜ ਲੰਮੀ ਚੌੜੀ ਕਹਾਣੀ ਹੈਗੀ ਆ ਜਿਹਦੇ ਕਰਕੇ ਉਹ ਤਿਆਰ ਹੋਇਆ ਜੀ ਜੀ। ਉਸ ਦੇ ਵਿੱਚ ਜੇ ਕੋਈ ਕਰਨ ਵਾਲੀਆਂ ਚੇਂਜਿਸ ਆ ਉਹ ਅਸੀਂ ਪਹਿਲੇ ਦਿਨ ਤੋਂ ਕਿਹਾ ਹੈ ਕਿਉਂਕਿ ਅਸੀਂ 3 ਦਿਹਾੜੇ ਜਿਹੜੇ ਆ ਉਹ ਪੁਰਾਣੇ ਰੱਖ ਲਏ ਸੀਗੇ। ਆਪਣੇ ਸਿੰਘ ਸਾਹਿਬ ਵਿਦਾਂਤੀ ਉਹਨਾਂ ਦੇ ਕਹਿਣ ਤੇ ਉਹਨਾਂ ਦੇ ਪ੍ਰੈਸ਼ਰ ਸੀਗਾ ਸੰਤ ਸਮਾਜ ਦਾ। ਉਹ 3 ਦਿਹਾੜੇ ਸੀ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਪੁਰਬ, ਬੰਦੀ ਛੋੜ ਦਿਵਸ ਤੇ ਹੋਲਾ ਮੁਹੱਲਾ। ਤੇ ਜੇ ਕੋਈ ਵਿਚਾਰ ਕਰਨ ਵਾਲੀ ਗੱਲ ਹੈ ਉਹਨਾਂ 3 ਦਿਹਾੜਿਆਂ ਨੂੰ ਵੀ ਅਸੀਂ ਫਿਕਸ ਕਰ ਲਈਏ ਜਿਵੇਂ ਬਾਕੀ ਨਾਨਕਸ਼ਾਹੀ ਕੈਲੰਡਰ ਵਿੱਚ ਫਿਕਸ ਕੀਤੇ ਹੋਏ ਸਨ ਜੀ। ਸੋ ਇਹ ਉੱਥੇ ਇੰਡੀਆਨਾ ਦੇ ਵਿੱਚ
ਬਹੁਤ ਹੀ ਪ੍ਰਭਾਵਸ਼ਾਲੀ ਪ੍ਰੈਜੈਂਟੇਸ਼ਨਾਂ ਸਾਰੀਆਂ ਹੋਈਆਂ। ਸੰਗਤਾਂ ਨੇ ਪੂਰਾ ਦਿਨ ਸ਼ਾਮ ਨੂੰ ਤਕਰੀਬਨ 7 ਤੋਂ ਜ਼ਿਆਦਾ ਟਾਈਮ ਹੋ ਚੁੱਕਾ ਸੀ ਜਿਸ ਵੇਲੇ ਸਮਾਪਤੀ ਹੋਈ ਪ੍ਰੈਜੈਂਟੇਸ਼ਨਸ ਦੀ, ਤੇ ਸੰਗਤਾਂ ਬਿਲਕੁਲ ਬੈਠੀਆਂ ਰਹੀਆਂ ਤੇ ਬੜੇ ਕਨਸੈਂਟਰੇਸ਼ਨ ਦੇ ਨਾਲ ਸਾਰਿਆਂ ਸਰੋਤਿਆਂ ਨੇ ਸਾਰਿਆਂ ਨੂੰ ਬੁਲਾਰਿਆਂ ਨੂੰ ਬਹੁਤ ਧਿਆਨ ਦੇ ਨਾਲ ਸੁਣਿਆ। ਤੇ ਨਾਨਕਸ਼ਾਹੀ ਕੈਲੰਡਰ ਦੇ ਸੰਬੰਧ ਵਿੱਚ ਜੈਕਾਰਿਆਂ ਦੇ ਨਾਲ ਉੱਥੇ ਸੰਗਤਾਂ ਨੇ ਪਾਸ ਕੀਤਾ ਮਤਾ ਕਿ 2003 ਵਾਲਾ ਸਾਰੇ ਇੰਡੀਆਨਾਂ ਦੇ ਗੁਰੂ ਘਰਾਂ ਦੇ ਵਿੱਚ ਲਾਗੂ ਕੀਤਾ ਜਾਵੇ। ਜਿਹੜੇ ਉੱਥੇ ਹਾਜ਼ਰ ਸਨ ਉਹਨਾਂ ਨੇ ਸਹਿਮਤੀ ਪ੍ਰਗਟ ਕੀਤੀ। ਤੇ ਨਾਲ ਹੀ ਦੂਸਰੇ ਦਿਨ ਐਤਵਾਰ ਵਾਲੇ ਦਿਨ ਮੈਂ 2 ਗੁਰੂ ਘਰਾਂ ਦੇ ਵਿੱਚ ਹਾਜ਼ਰੀ ਲਵਾਈ, ਸੰਗਤਾਂ ਦੇ ਦਰਸ਼ਨ ਕੀਤੇ ਤੇ ਉੱਥੇ ਵੀ ਮੈਂ ਥੋੜੇ ਮਿੰਟ ਬੋਲਿਆ। ਤਾਂ ਉੱਥੇ ਵੀ 2 ਗੁਰੂ ਘਰਾਂ ਵਿੱਚ ਜਿੱਥੇ ਮੈਂ ਗਿਆ ਉਹਨਾਂ ਨੇ ਅਨਾਉਂਸ ਕੀਤਾ ਸੰਗਤਾਂ ਦੇ ਵਿੱਚ ਕਿ ਉੱਥੇ ਮੂਲ ਨਾਨਕਸ਼ਾਹੀ ਕੈਲੰਡਰ ਜਿਹੜਾ ਆ ਇਮੀਡੀਏਟਲੀ ਲਾਗੂ ਕੀਤਾ ਜਾਂਦਾ ਹੈ। ਸੋ ਮੈਂ ਸਮਝਦਾ ਕਿ ਇੱਕ ਬਹੁਤ ਵੱਡੀ ਗੱਲ ਹੈ ਇਹ ਮੂਵਮੈਂਟ ਇੱਕ ਕਿਸਮ ਦੀ ਚੱਲੀ ਹੈ। ਜਿਸ ਤਰ੍ਹਾਂ ਮੇਰਾ ਇਹ ਵਿਚਾਰ ਹੈ ਕਿ ਜੋ ਵਿਊ ਉੱਥੇ ਹੈ SGPC ਦਾ ਜਾਂ ਜਥੇਦਾਰ ਗੁਰਬਚਨ ਸਿੰਘ ਹੋਣਾ ਦਾ ਕਿ ਇਹ ਆਪੇ ਚੁੱਪ ਹੋ ਜਾਣਗੇ, ਆਪੇ ਹਟ ਜਾਣਗੇ, ਸੰਗਤਾਂ ਨੇ ਸਾਬਤ ਕੀਤਾ ਵੀ ਨਹੀਂ ਅਸੀਂ ਇਸ ਕੈਲੰਡਰ ਦੇ ਨਾਲ ਖੜੇ ਆ, ਇਸ ਨੂੰ ਹਰ ਤਰ੍ਹਾਂ ਅਸੀਂ ਸਪੋਰਟ ਕਰਨਾ ਆ, ਅਸੀਂ ਪ੍ਰੈਸ਼ਰ ਬਣਾਵਾਂਗੇ ਕਿ ਉਹਨਾਂ ਨੂੰ ਇਹ ਐਕਸੈਪਟ ਕਰਨਾ ਪਵੇ ਤਾਂ ਚੇਂਜ ਮੁੜ ਕੇ 2003 ਵਾਲਾ ਲਾਗੂ ਕਰਨਾ ਪਵੇ। ਜੀ ਵੀਰ ਜੀ, ਅਸੀਂ ਵੀ ਇਹੀ ਕਹਿਣਾ ਚਾਹਾਂਗੇ ਅਸੀਂ ਵੀ ਤੁਹਾਡੇ ਸਾਰੇ ਨਾਲ ਖੜੇ ਹਾਂ, ਸਾਡੇ ਸਾਰੇ ਦਰਸ਼ਕ ਤੁਹਾਡੇ ਨਾਲ ਖੜੇ ਹਾਂ। ਅਸੀਂ ਮੂਲ ਨਾਨਕਸ਼ਾਹੀ 2003 ਦਾ ਕੈਲੰਡਰ ਹੈ ਉਸਦੇ ਨਾਲ ਖੜੇ ਹਾਂ। ਐਂਡ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਆਪਾਂ ਕਾਫੀ ਮੀਟਿੰਗਾਂ ਆਲਰੇਡੀ ਕਰ ਚੁੱਕੇ ਹਾਂ, ਕਾਫੀ ਆਪਾਂ ਕਾਨਫਰੰਸਿਸ ਕਰ ਚੁੱਕੇ ਹਾਂ, ਸਿਆਟਲ ਦੇ ਵਿੱਚ ਵੀ ਕੀਤੀ ਸੀ, ਬਠਿੰਡੇ ਦੇ ਵਿੱਚ ਵੀ ਕੀਤੀ ਆਪਾਂ, ਤੇ ਇੰਡੀਆਨਾ ਬਾਰੇ ਵੀ ਹੁਣ ਅਸੀਂ ਗੱਲਬਾਤ ਕੀਤੀ। ਆਲਸੋ ਜਿਹੜੀ 12 ਨਵੰਬਰ ਨੂੰ ਤੁਸੀਂ ਪਾਕਿਸਤਾਨ ਦੇ ਵਿੱਚ ਕਰਨ ਜਾ ਰਹੇ ਹੋ ਕਾਨਫਰੰਸ, ਉਸ ਬਾਰੇ ਵੀ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ। ਆਈ ਰੀਅਲੀ ਹੋਪ ਕਿ ਸਾਰੀ ਦੁਨੀਆ ਦੇ ਵਿੱਚ, ਸਾਰੇ ਵਰਲਡ ਦੇ ਵਿੱਚ ਜਿਹੜੇ ਸਿੱਖ ਵਸਦੇ ਨੇ, ਜਿੰਨੇ ਵੀ ਗੁਰਦੁਆਰੇ ਨੇ, ਉਹ ਸਾਰੇ ਹੀ ਇਸ ਨਾਨਕਸ਼ਾਹੀ ਕੈਲੰਡਰ ਦੇ ਉੱਪਰ ਖਲੋਣ। ਐਂਡ ਆਈ ਰੀਅਲੀ ਰਿਕੁਐਸਟ ਐਵਰੀਬਾਡੀ ਟੂ ਹੈਲਪ ਯੂ ਵਿਦ ਦਿਸ। ਐਂਡ ਹੋਪਫੁਲੀ ਇੰਡੀਆ ਦੇ ਵਿੱਚ ਵੀ ਜਿੱਦਾਂ ਪੰਜਾਬ ਦੇ ਵਿੱਚ ਮੱਕੜ ਸਾਹਿਬ ਨੇ, ਉਹ ਵੀ ਹੋਪਫੁਲੀ ਲੇਟਰ ਔਨ ਲਾਈਫ ਦੇ ਵਿੱਚ ਜਿੱਦਾਂ ਵੀ ਹੈਗਾ ਉਹਨਾਂ ਦਾ, ਉਹ ਵੀ ਇਸ ਚੀਜ਼ ਤੇ ਖਲੋਣ। ਸੋ ਥੈਂਕ ਯੂ ਸੋ ਮਚ ਵੀਰ ਜੀ, ਤੁਸੀਂ ਪੂਰਾ ਇੰਡੀਆਨਾ ਕਾਨਫਰੰਸ ਦੇ ਬਾਰੇ ਵੇਰਵਾ ਦਿੱਤਾ। ਨੈਕਸਟ ਟਾਈਮ ਜਿਹੜੇ ਤੁਸੀਂ 12 ਨਵੰਬਰ ਨੂੰ ਪਾਕਿਸਤਾਨ ਦੇ ਵਿੱਚ ਮੀਟਿੰਗ ਕਰਨ ਜਾ ਰਹੇ ਹੋ, ਉਸ ਬਾਰੇ ਵੀ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ। ਪਰ ਹੁਣ ਅਸੀਂ ਤੁਹਾਡੇ ਕੋਲ ਇੱਥੇ ਇਜਾਜ਼ਤ ਲੈਂਦੇ ਹਾਂ ਭਾਈ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Viewers, वक्त हो गया एक छोटे से ब्रेक था। Keep watching News TV 84. We'll be right back after a short break.